ਜਿਹੜੇ ਜ਼ੁਲਮ ਕਰਨ ਵਾਲੇ ਨੇ ਇਹ ਤਾਂ ਹੁਣ 15ਵੀਂ ਸਦੀ ਜਾਂ 18 ਸਦੀਆਂ ਦੀ ਹਿਸਟਰੀ ਪੋਪ ਸੁਣਾ ਰਿਹਾ ਵੀ ਅਸੀਂ ਕੀ ਕੀਤਾ। ਅਸੀਂ ਤਾਂ 80 ਸਾਲਾਂ ਤੋਂ ਜਿਸ ਰਜੀਮ ਨੇ ਸਾਡੇ ਨਾਲ ਜੋ ਜ਼ੁਲਮ ਕੀਤੇ ਨੇ 42 ਸਾਲ ਪਹਿਲਾਂ ਉਹਨਾਂ ਨੇ ਘੱਲੂਘਾਰਾ 84 ਵਰਤਾਇਆ, ਅੱਜ ਉਹ ਸਾਡੇ ਨਾਲ ਕੀ ਕਰ ਰਹੇ ਨੇ। ਦਿੱਲੀ ਦੇ ਹਾਕਮ ਉਹ ਸਿੱਖ ਕੌਮ ਤੋਂ ਮਾਫੀ ਮੰਗ ਸਕਦੇ ਨੇ ਕਿ ਭਾਈ ਅਸੀਂ ਜਿਹੜਾ ਤੁਹਾਡੇ ਤੇ ਤੁਸੀਂ ਤੀਸਰੀ ਧਿਰ ਸੀ, ਤੁਸੀਂ ਵਿਸ਼ਵਾਸ ਕਰਕੇ ਸਾਡੇ ਨਾਲ ਆਪਣੀ ਕਿਸਮਤ 47 ਚ ਜੋੜੀ ਸੀ, ਅਸੀਂ ਤੁਹਾਡੇ ਨਾਲ ਧੋਖਾ ਕੀਤਾ ਹੈ, ਤੁਹਾਡੇ ਨਾਲ ਬੀਤੇ ਵਾਲਿਆਂ ਨੇ ਬੜੇ ਜ਼ੁਲਮ ਕੀਤੇ ਨੇ, ਅਸੀਂ ਵੀ ਉਸ ਜ਼ੁਲਮ ਨੂੰ ਕੰਟੀਨਿਊ ਕੀਤਾ, ਅਸੀਂ ਉਹਨੂੰ ਬੰਦ ਕਰਦੇ ਹਾਂ। ਕਿੰਨਾ ਔਖਾ ਕੰਮ ਹੈ। मनमोहन सिंह ਉਹਨੂੰ ਅੱਗੇ ਕੀਤਾ ਕਿ ਜੀ ਉਹਦੇ ਚ ਉਹਨਾਂ ਜੋ ਹੁਆ ਘਟਨਾਵਾਂ ਹੋਈ ਇਧਰ ਹੁਆ ਉਧਰ, ਅੱਜ ਤੱਕ ਵੀ ਨਾ ਜੂਨ 84 ਨਾ ਨਵੰਬਰ 84। ਹੁਣ ਜੇ ਕੋਈ ਇਹ ਕਹੇ ਜੀ ਦੇਖੋ ਜੀ ਉਹ ਮਾਫੀ ਮੰਗ ਲੈਣਗੇ ਤੇ ਹਾਲਾਤ ਨਾਰਮਲ, ਹੁਣ ਇਹ ਨਹੀਂ, ਹੁਣ ਇਹਨਾਂ ਦੇ ਨਾਲ ਰਹਿਣਾ ਨਹੀਂ ਹੈ ਸਿੱਖਾਂ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करने जा रहे हैं कि लगभग 1.5 बिलियन कैथोलिक ईसाइयां दे रहबर पोप लियो ने एक ऐतिहासिक फैसला लैंदियां सलेवरी यानी कि गुलाम प्रथा संबंधी वैटिकन वालों पिछलियां सदियां विच निभाए गए रोल लई मुआफ़ी मंगी है। की भारतीय हुकूमत सिखां ते कीते जबर जुल्म लई मुआफ़ी मंग के सिखां नूं आज़ाद रहण दा हक देवेगी? सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुनने या लिखण लई तुहाडा सब दा बहुत धन्नवाद। जी राज साहब की कहना चाहोगे? देखो, इतिहास लफज इतिहास इवें होया, ये बीते दी कहानी है। जो अज वापर रहा है वो कल दी कहानी होएगा कि इस पीरीयड च, इस सदी च जां इस वरे च जां इस दिन की होया। बीते नूं जो पिछलियां सदियां च होया उस दे उत्ते तां साडा कंट्रोल नहीं है। वो एक लैसन तो हो सकता है ਜਾਂ ਜਿਨ੍ਹਾਂ ਨੇ ਉਹਨਾਂ ਬੀਤੇ ਵਰਿਆਂ ਦੇ ਵਿੱਚ, ਬੀਤੀਆਂ ਸਦੀਆਂ ਦੇ ਵਿੱਚ ਜਿਨ੍ਹਾਂ ਨੇ ਜ਼ੁਲਮ ਕੀਤੇ, ਜਿਨ੍ਹਾਂ ਨੇ ਗਲਤ ਫੈਸਲੇ ਲਏ, ਜਿਨ੍ਹਾਂ ਨੇ ਜ਼ਬਰ ਢਾਏ, ਉਹ ਤਾਂ ਚਲੇ ਗਏ। ਪਰ ਜਿਹੜੇ ਉਹਨਾਂ ਦੇ ਡਿਸੈਂਡੈਂਟ ਨੇ ਜਾਂ ਉਹਨਾਂ ਦੇ ਵਾਰਿਸ ਨੇ ਜਾਂ ਉਹਨਾਂ ਮੁਲਕਾਂ ਦੇ ਜਿਹੜੇ ਅੱਜ ਹਾਕਮ ਨੇ, ਜਿਹੜੇ ਜਦੋਂ ਉਦੋਂ ਭਾਵੇਂ ਮੁਲਕ ਐਗਜ਼ਿਸਟ ਨਹੀਂ ਸੀ ਕਰਦੇ, ਐਮਪਾਇਰ ਕਰਦੇ ਸੀ ਜਾਂ ਦੂਸਰੇ, ਉਹ ਘੱਟੋ ਘੱਟ ਬੀਤੇ ਨੂੰ ਸਮਝਣ 'ਚ ਔਰ ਸਮਝ ਕੇ ਆਪਣੀ ਗਲਤੀ ਕਬੂਲਣ ਦੇ ਨਾਲ ਅਸੀਂ ਇਹ ਮੰਨ ਸਕਦੇ ਹਾਂ ਕਿ ਭਾਈ ਅੱਜ ਦੀ ਡੇਟ 'ਚ ਇੱਕ ਤਾਂ ਤੁਸੀਂ ਇਹ ਤਾਂ ਠੀਕ ਹੈ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਵੀ ਚਲੇ ਗਏ, ਜਿਹੜੇ ਜ਼ੁਲਮ ਦਾ ਸ਼ਿਕਾਰ ਹੋਏ ਉਹ ਵੀ ਚਲੇ ਗਏ, ਲੇਕਿਨ ਫਿਊਚਰ ਦੇ ਵਿੱਚ ਉਸ ਕਿਸਮ ਦੇ ਜ਼ੁਲਮ ਨਾ ਹੋਣ, ਇਨਸਾਨੀ ਸੁਸਾਇਟੀ ਦੇ ਵਿੱਚ ਜਸਟਿਸ ਹੋਏ, ਨਿਆਂ ਹੋਏ, ਅਦਲ ਹੋਏ, ਇਹ ਜ਼ਰੂਰ ਹੁੰਦਾ। ਇਸੇ ਲਈ ਇਹ ਵੀ ਇੱਕ ਰੁਝਾਨ ਜਿਹੜਾ 20ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ, ਜਿਹੜਾ ਇੱਕ ਚੰਗਾ ਰੁਝਾਨ ਹੈ ਕਿ ਜੋ ਬੀਤੇ ਦੀਆਂ ਗਲਤੀਆਂ ਜਿਸ ਤੋਂ ਹੋਈਆਂ ਜਾਂ ਦੂਜਾ ਉਹਨੂੰ ਰਿਗਰੈਟ ਕਰੇ। ਈਵਨ ਜੇ ਅਪਾਰਥਾਈਡ ਜਿਹੜਾ ਸਾਊਥ ਅਫਰੀਕਾ ਦੇ ਵਿੱਚ ਸੀ, ਵਸਟ ਫਾਰਮ ਜ਼ੁਲਮ ਗੋਰਿਆਂ ਦੇ ਕਾਲਿਆਂ ਵੱਲੋਂ, ਜਦੋਂ ਨੈਲਸਨ ਮੰਡੇਲਾ 26-27 ਸਾਲ ਬਾਅਦ ਜੇਲ੍ਹ 'ਚ ਰੱਖ ਕੇ ਜਿੱਥੇ ਉਹਨੂੰ ਟਾਰਚਰ ਸਭ ਤੋਂ ਗੁਜ਼ਾਰਿਆ ਗਿਆ ਆਇਆ, ਉਹਦਾ ਬਹੁਤ ਵੱਡਾ ਪਨ ਸੀ। ਹੁਣ ਜੇਲ੍ਹਾਂ 'ਚ ਤੁਸੀਂ ਉਹਨਾਂ ਤਸ਼ੱਦਦ ਨੂੰ ਸਹਿ ਕੇ ਉਹਨੇ ਉਸ ਕਿਸਮ ਉਹਨੇ ਕਿਹਾ ਵੀ ਆ ਜਾਓ, ਜਿਨ੍ਹਾਂ ਨੇ ਵੀ ਜਦੋਂ ਟਰੂਥ ਕਮਿਸ਼ਨ ਬਣੇ ਕਿ ਆ ਕੇ ਕਬੂਲ ਕਰੋ ਤੁਸੀਂ ਕੀ ਕੀਤਾ, ਮਾਫ ਤੁਸੀਂ। ਔਰ ਉਹਨੇ ਉਸ ਸੁਸਾਇਟੀ 'ਚ ਜਿੱਥੇ ਰਿਵੈਂਜ ਹੋਣਾ ਸੀ, ਕਿਉਂਕਿ ਜੇ ਗੋਰਿਆਂ ਨੇ ਕਾਲਿਆਂ ਦੇ ਜ਼ੁਲਮ ਕੀਤੇ ਸੀ, ਗੋਰੇ ਤਾਂ ਜਿਹੜੇ ਮੁੱਠੀ ਭਰ ਸੀ ਸਾਊਥ ਅਫਰੀਕਾ 'ਚ, ਮੈਜੋਰਟੀ ਤਾਂ ਕਾਲੇ ਸੀ, ਉਹ ਤਾਂ ਉਹਨਾਂ ਨੂੰ ਹੱਥਾਂ ਨਾਲ ਤੋੜ ਦਿੰਦੇ, ਲੇਕਿਨ ਕਿਸੇ ਇੱਕ ਵੀ ਗੋਰੇ ਦੇ ਚਪੇੜ ਨਹੀਂ ਮਾਰੀ ਹੈ। ਇਹ ਨੈਲਸਨ ਮੰਡੇਲਾ ਦਾ ਵੱਡਾਪਨ ਸੀ ਕਿ ਬੀਤੇ ਦੀ ਹਿਸਟਰੀ ਬੀਤੇ ਦੀ ਹੈ। ਹੁਣ ਤੁਸੀਂ ਵੀ ਸਾਡੀ ਸੁਸਾਇਟੀ ਦਾ ਜਦੋਂ ਆਓ ਅਸੀਂ ਰਲ ਮਿਲ ਕੇ ਸਾਊਥ ਅਫਰੀਕਾ ਨੂੰ ਅੱਗੇ ਤੋਰਨ ਦੇ ਲਈ ਹੱਥ ਜਿਹੜੀ ਹੈ ਮਿਲਾਈਏ, ਲੇਕਿਨ ਐਡਮਿਟ ਕਰੋ ਆਪਣੇ ਵੀ ਤੁਸੀਂ ਕੀ ਕੀਤਾ।
ਹੁਣ ਪੋਪ ਲੀਓ, ਹੁਣ ਪੋਪ ਲੀਓ ਜਿਹੜੀ ਪੈਪਲ ਜਾਂ ਇਹਨਾਂ ਦਾ ਹੈੱਡਕੁਆਟਰ ਵੈਟੀਕਨ ਹੈ, ਕਿਸੇ ਜ਼ਮਾਨੇ 'ਚ ਜਿਹੜਾ ਪੋਪ ਦੀ ਬਹੁਤ ਵੱਡੀ ਅਥਾਰਟੀ ਹੁੰਦੀ ਸੀ, ਮੁਲਕਾਂ ਦੇ ਮਾਲਕ ਸੀ, ਟੈਰੀਟਰੀਜ਼ ਸੀ, ਔਰ ਲਗਭਗ ਅੱਜ ਵੀ ਜੇ ਦੁਨੀਆ ਦੀ 8 ਬਿਲੀਅਨ ਆਬਾਦੀ ਹੈ ਤੇ ਲਗਭਗ 1.5 ਬਿਲੀਅਨ ਕੈਥੋਲਿਕ ਈਸਾਈ ਨੇ। ਕੈਥੋਲਿਕ ਜਿਹੜੇ ਨੇ ਉਹ ਪੋਪ ਨੂੰ ਆਪਣਾ ਰਾਹਬਰ ਮੰਨਦੇ ਨੇ, ਇਸੇ ਲਈ ਪ੍ਰੇ ਵੀ, ਦੂਜਾ ਵੀ, ਜਦੋਂ ਵੀ ਕਿਤੇ ਪੋਪ ਜਾਂਦਾ ਤੁਸੀਂ ਦੇਖੋ, ਅਸੀਂ ਵੀ ਪੰਜਾਬੀ ਦਾ ਲਫ਼ਜ਼ ਜਦੋਂ ਕਹਿੰਦੇ ਪੋਪ ਲੀਲਾ ਕਿ ਵੀ ਕਿਵੇਂ ਸਵਾਗਤ ਹੋ ਰਹੇ ਹੁੰਦੇ ਨੇ, ਕਿਵੇਂ ਅਥਾਰਟੀ ਹੈ, ਪੋਪ ਦਾ ਵਰਡ ਫਾਈਨਲ ਹੈ। ਹੁਣ ਹਾਲਾਂਕਿ ਜਿਹੜੀ ਇਹ ਪੈਪੇਸੀ ਦੀ ਜਾਂ ਪੈਪਲ ਹਿਸਟਰੀ ਹੈ ਇਹ ਚੈਕਰਡ ਹੈ ਵਿਦ ਮੈਨੀ ਰੋਂਗ ਥਿੰਗਸ ਆਲਸੋ। ਇਸ ਦੇ ਵਿੱਚ ਇਹਨਾਂ ਨੇ, ਔਰ ਇਹੀ ਕਾਰਨ ਸੀ, ਪਹਿਲਾਂ ਤਾਂ ਕ੍ਰਿਸਚੀਅਨਿਟੀ ਜਿਹੜੀ 2000 ਸਾਲ 2026 ਇਸ ਵੇਲੇ ਹੈ, 2026 ਸਾਲ ਹੋ ਗਏ ਨੇ, ਪਹਿਲੀ ਸੀਰੀਅਨ ਚਰਚ, ਫਿਰ ਅਸੀਂ ਦੇਖਦੇ ਹਾਂ ਵੀ ਇੱਕ ਜਿਹੜਾ ਈਸਟਰਨ ਆਰਥੋਡਾਕਸ ਕਹਿੰਦੇ ਨੇ ਜਿਹਨੂੰ ਰਸ਼ੀਅਨ ਮੰਨਣ ਵਾਲੇ ਨੇ, ਗ੍ਰੀਕ ਆਰਥੋਡਾਕਸ ਵੀ ਕਹਿੰਦੇ ਨੇ, ਫਿਰ ਇਹ ਵੈਟੀਕਨ ਜਿਹੜਾ ਰੋਮ ਦੇ ਵਿੱਚ, ਇਟਲੀ ਦੇ ਵਿੱਚ ਹੈ ਪਰ ਇੰਡੀਪੈਂਡੈਂਟ ਉਸ ਦੀ ਆਪਣੀ ਹੋਂਦ ਹੈ, ਉਹਨਾਂ ਦੀਆਂ ਆਪਣੀਆਂ ਐਮਬੈਸੀਆਂ ਨੇ, UN ਦੇ ਵਿੱਚ ਉਹਨਾਂ ਦੇ ਨੁਮਾਇੰਦੇ ਨੇ, 1.5 ਬਿਲੀਅਨ ਲੋਕ ਉਹਨਾਂ ਨੂੰ ਮੰਨਦੇ ਨੇ। ਪਰ ਇਹਨਾਂ ਦੀ ਹਿਸਟਰੀ 'ਚ ਵੀ 15ਵੀਂ ਸਦੀ 'ਚ ਜਦੋਂ ਫਿਰ ਪੋਪ, ਔਰ ਇਹਨਾਂ 'ਚ ਵੀ ਕਾਫੀ ਕਰਪਸ਼ਨ, ਮਰਡਰ, ਮੋਰਲ ਡੀਗ੍ਰੇਡੇਸ਼ਨਸ ਰਹੀਆਂ। ਉਹਦੇ ਪ੍ਰੋਟੈਸਟ ਦੇ ਵਿੱਚ ਮਾਰਟਨ ਲੂਥਰ ਜਿਹਨੇ ਚੈਲੰਜ ਕੀਤਾ, ਜਰਮਨ ਬੌਰਨ ਸੀ, ਜਿਹਦੇ 'ਚੋਂ ਪ੍ਰੋਟੈਸਟੈਂਟ ਚਰਚ ਨਿਕਲੇ। ਹੁਣ 12,000 ਤੋਂ ਜ਼ਿਆਦਾ ਮੇਰੇ ਖਿਆਲ ਅੱਡ ਇਹਨਾਂ ਦੀਆਂ ਡੀਨੋਮੀਨੇਸ਼ਨਸ ਹੈਗੀਆਂ ਨੇ, ਕੋਈ ਬੈਪਟਿਸਟ ਹੈ, ਕੋਈ ਐਪੀਸਕੋਪਲ ਹੈ, ਕੋਈ ਮੈਥੋਡਿਸਟ ਹੈ, ਕੋਈ ਲੂਥਰਾਨ ਹੈ, ਉਹ ਮੋਰਮਨ ਜਿਹੜੇ ਨੇ, ਲੇਟਰ ਡੇ ਸੇਂਟਸ ਨੇ, ਇਹ ਅਲੱਗ-ਅਲੱਗ ਨੇ। ਪਰ ਕੈਥੋਲਿਕਸ ਇਨ ਸਪਾਈਟ ਆਫ ਪ੍ਰੋਟੈਸਟੈਂਟ ਚਰਚ ਵੱਲੋਂ ਚੈਲੰਜ ਹੋਣ ਦੇ, ਔਰ ਬਹੁਤ ਸਾਰਾ ਯੂਰਪ ਉਹਨਾਂ ਦਾ ਸਟੈਡਲ ਸੀ, ਉੱਥੋਂ ਨਿਕਲ ਕੇ ਸਾਊਥ ਅਮਰੀਕਾ ਤੱਕ ਉਹਨਾਂ ਦਾ, ਹੁਣ ਅੱਜ ਵੀ ਜਿਹੜੇ ਸਾਊਥ ਅਮਰੀਕਾ ਦੇ ਮੈਜੋਰਿਟੀ ਲੋਕ ਨੇ ਉਹ ਕੈਥੋਲਿਕ ਨੇ, ਕੈਥੋਲਿਕ ਕ੍ਰਿਸਚਨ ਨੇ, ਮੈਕਸੀਕੋ ਕੈਥੋਲਿਕ ਕ੍ਰਿਸਚਨ ਹੈ। ਔਰ ਇਸ ਸਭ ਦੇ ਬਾਵਜੂਦ ਕਿ ਇਹਨਾਂ ਦੀ ਹਿਸਟਰੀ ਦੇ ਵਿੱਚ ਬਹੁਤ ਇਹਨਾਂ ਨੇ ਧੱਕਾ ਵੀ ਕੀਤਾ, ਦੂਜਾ ਵੀ ਹੋਇਆ, ਲੇਕਿਨ ਜਿਉਂ-ਜਿਉਂ ਵਕਤ ਅੱਗੇ ਆਉਂਦਾ ਹੈ ਔਰ ਬਹੁਤ ਸਾਰੀਆਂ ਮਾਮਲਿਆਂ 'ਚ ਜਿਹੜੇ ਨੇ ਇਹ ਪਿਛਾਂਹ ਖਿੱਚੂ ਵੀ ਰਹੇ ਨੇ, ਲੇਕਿਨ ਟਾਈਮ ਦੇ ਨਾਲ ਉਹ ਜਿੱਥੇ ਆਪਣੇ ਆਪ ਨੂੰ, ਜਿਵੇਂ ਪੋਪ ਜੌਨ ਪੌਲ ਨੇ ਇੰਪਰੂਵ ਕੀਤਾ, ਦੂਜਾ ਇਹ ਪੋਪ ਲੀਓ ਜਿਹੜਾ ਇਹ ਇੱਕ ਟ੍ਰੈਂਡ ਸੈਟਰ ਵੀ ਬਣ ਰਿਹਾ। ਉਹਨੇ ਜਿਵੇਂ ਟਰੰਪ ਨੂੰ ਚੈਲੰਜ ਕੀਤਾ, ਟਰੰਪ ਨੇ ਕਿਹਾ ਜੀ ਇਰਾਨ ਵਾਰ ਇਜ਼ ਏ ਜਸਟ ਵਾਰ, ਉਹਨੇ ਕਿਹਾ ਜੀ ਨੋ ਵਾਰ ਇਜ਼ ਏ ਜਸਟ ਵਾਰ। ਉਹਨੇ ਯਾਨੀ ਆਪਣੀ ਕ੍ਰਿਸਚੀਅਨਿਟੀ ਦੀ ਜਿਹੜੀ ਟਰੂ ਇੰਟਰਪ੍ਰੀਟੇਸ਼ਨ ਹੈ ਉਸ ਦੇ ਉੱਤੇ ਖਲੋਤਾ। ਫਲਸਤੀਨੀਆਂ ਦੇ ਲਈ ਸਟੇਟ ਦੀ ਹਮਾਇਤ ਹੈ, ਇਜ਼ਰਾਈਲ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਹੈ। ਲੇਕਿਨ ਜਿਹੜਾ ਇੱਕ ਬਹੁਤ ਵੱਡੀ ਖਬਰ ਅੱਜ ਸਾਰੇ ਗਲੋਬਲ ਮੀਡੀਆ 'ਚ ਹੈ, ਸਲੇਵਰੀ ਦੀ ਇੱਕ ਲੰਬੀ ਦਾਸਤਾਨ ਹੈ, ਮੈਂ ਡੀਟੇਲ 'ਚ ਨਹੀਂ ਜਾਵਾਂਗਾ ਕਿ ਕਿਵੇਂ ਇਹ ਜਿਹੜਾ ਟ੍ਰੇਡ ਸੀ, ਸਲੇਵਰੀ ਦਾ ਵਪਾਰ 14ਵੀਂ-15ਵੀਂ ਸਦੀ ਤੋਂ, ਜਦੋਂ ਕਿ ਕੋਲੋਨਾਈਜ਼ ਯੂਰਪੀਅਨ ਪਾਵਰਸ ਨੇ ਜਾ ਕੇ ਜਿਹੜਾ ਉਹ ਪੁਰਤਗਾਲੀ ਵਾਸਕੋ ਡੀ ਗਾਮਾ ਉੱਥੇ ਪਹੁੰਚਿਆ, ਸਪੈਨਿਸ਼ ਜਿਹੜਾ ਕੋਲੰਬਸ ਅਮਰੀਕਾ 'ਚ ਪਹੁੰਚਿਆ, ਫਿਰ ਸਾਊਥ ਅਮਰੀਕਾ ਦੇ ਮੁਲਕ ਇਹਨਾਂ ਨੇ ਕਿਵੇਂ ਦੱਬੇ। ਸਲੇਵ ਬਹੁਤ ਵਾਰੀ ਅਸੀਂ ਜਦੋਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਸਿਰਫ ਕਾਲੇ ਹੀ ਸਲੇਵ ਬਣੇ, ਹਾਲਾਂ ਅਫਰੀਕਾ ਵੱਡੀ ਮੰਡੀ ਸੀ, ਲੇਕਿਨ ਸਾਊਥ ਅਮਰੀਕਨ ਹੋਣ, ਦੂਜੇ ਹੋਣ, ਸਲੇਵ ਗੁਲਾਮ ਦੇ ਤੌਰ ਦੇ ਉੱਤੇ ਜਿਹੜਾ ਉਹ ਉਹਨਾਂ ਨੂੰ ਖਰੀਦ ਲਿਆ ਜਾਂਦਾ ਸੀ, ਉਹਨਾਂ ਦੀ ਮਾਰਕੀਟਿੰਗ ਹੁੰਦੀ ਸੀ, ਵੇਚੇ ਜਾਂਦੇ ਸੀ, ਸਾਰੀ ਉਮਰ ਉਹਨਾਂ ਦੇ ਕੋਲ ਕੋਈ ਹੱਕ ਨਹੀਂ ਸੀ, ਉਹਨਾਂ ਦੀਆਂ ਔਰਤਾਂ ਨਾਲ ਜ਼ਬਰ ਜਨਾਹ ਹੁੰਦਾ ਸੀ। ਅਮਰੀਕਾ ਦੀਆਂ ਸਾਊਥੀਆਂ ਸਟੇਟਾਂ ਦੇ ਵਿੱਚ ਜਿਹੜਾ ਉਹ ਬਲਦਾਂ ਦੀ ਥਾਂ 'ਤੇ ਜਾਂ ਹਲ ਚਲਾਉਣ ਲਈ ਉਹਨਾਂ ਨੂੰ ਜੋਤਿਆ ਜਾਂਦਾ ਸੀ, ਉਹਨਾਂ ਨੂੰ ਬਹੁਤ ਜ਼ੁਲਮ ਹੋਏ। ਔਰ ਉਹਦੇ 'ਚ ਹੁਣ ਚਾਹੀਦਾ ਤਾਂ ਇਹ ਸੀ, ਹੁਣ ਕ੍ਰਿਸਚੀਅਨਿਟੀ ਜਿੱਥੇ ਕੰਪੈਸ਼ਨ ਹੈ, ਰਹਿਮ ਦੀ ਗੱਲ ਹੈ ਕਿ ਭਾਈ ਇਨਸਾਨੀ ਦਰਦ, ਇਨਸਾਨੀ ਨਸਲ ਹੈ। ਹੁਣ ਜੇ 5 ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜਿਹੜਾ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਜਾਂ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤੇ ਫਿਰ ਰੰਗ ਤਾਂ ਮੈਟਰ ਹੀ ਨਹੀਂ ਸੀ ਕਰਦਾ ਵੀ ਕੌਣ ਕਾਲਾ ਹੈ, ਕੌਣ ਭੂਰਾ ਹੈ, ਕੌਣ ਪੀਲਾ ਹੈ। ਲੇਕਿਨ ਚਰਚ ਨੇ ਲਗਾਤਾਰ 15ਵੀਂ-14ਵੀਂ ਸਦੀ ਤੋਂ ਹੀ ਜਿਹੜਾ ਸਲੇਵਰੀ ਦੀ ਹਮਾਇਤ ਕੀ, ਬਾਈਬਲ ਚੋਂ ਕੋਟ ਕੱਢ ਲੈਂਦੇ ਸੀ ਕਿ ਜੀ ਇਹ ਜਸਟੀਫਾਈਡ ਹੈ। ਔਰ ਇਸ ਨੇ ਪੋਪ ਲੀਓ ਨੇ ਘੱਟੋ ਘੱਟ ਹੁਣ ਬੀਤੇ 'ਚ ਜੋ ਉਹਨਾਂ ਨਾਲ ਵਾਪਰਿਆ ਉਹਨੂੰ ਤਾਂ ਤੁਸੀਂ ਅੰਡੂ ਨਹੀਂ ਕਰ ਸਕਦੇ,
ਪਰ ਘੱਟੋ ਘੱਟ ਜਿਹੜਾ ਚਰਚ ਦੇ ਮੱਥੇ ਤੇ ਕਲੰਕ ਲੱਗਾ ਰਿਹਾ, ਜਿਹਨੂੰ ਲੁਕਾਉਂਦੇ ਰਹੇ ਕਦੇ ਸ਼ਬਦਾਂ ਦੇ ਜਾਲ ਜਾਂ ਦੂਜੇ, ਪੋਪ ਲੀਓ 6th 14th yeah, makes historical apology for Holy See's own role in legitimizing slavery. ਉਹਨੇ ਇਹ ਕਿਹਾ ਕਿ ਭਾਈ ਮੈਂ ਜਿਹੜੀ ਹੈ ਇਤਿਹਾਸਕ ਮਾਫੀ ਮੰਗਦਾ ਹੈ ਕਿ ਸਾਡੇ ਚਰਚ ਨੇ ਇੰਨਾ ਲੰਬਾ ਵਕਤ ਜਿਹੜਾ ਹੈ ਉਹ ਇਸ ਗੁਲਾਮੀ ਨੂੰ ਲੈਜੀਟਿਮਾਈਜ਼ ਕੀਤਾ ਕਿ ਉਹਨੂੰ ਠੀਕ ਜਿਹੜਾ ਹੈ ਉਹ ਸਾਬਤ ਕਰਦੇ ਰਹੇ। ਔਰ ਫਿਰ ਇਹਦੇ 'ਚ ਲੰਮੀ ਚੌੜੀ ਸਟੋਰੀ ਹੈ ਕਿ ਭਾਈ ਕਿਵੇਂ ਕਿਵੇਂ ਉਹਨਾਂ ਨੇ ਉਹਨੂੰ ਠੀਕ ਸਾਬਤ ਕੀਤਾ। 14ਵੀਂ 15ਵੀਂ ਸਦੀ ਦੀ ਕਹਾਣੀ ਕੀ ਸੀ ਔਰ ਕਿਵੇਂ ਕੀ ਆਰਡਰ ਉਹ ਕੱਢਦੇ ਰਹੇ, ਜਿਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਬਿਲਕੁਲ ਠੀਕ ਹੈ। ਉਹਨਾਂ ਨੇ ਪਾਸਟ ਪੋਪਸ ਨੇ ਵੀ ਪਾਰਟਲੀ ਜਿਹੀ ਮਾਫੀ ਮੰਗੀ ਹੋਈ ਹੈ ਕਿ ਟਰਾਂਸ ਐਟਲਾਂਟਿਕ ਸਲੇਵ ਟ੍ਰੇਡ ਦੇ, ਬਟ ਨੋ ਪੋਪ ਹੈਜ਼ ਐਵਰ ਪਬਲਿਕਲੀ ਐਕਨੋਲੇਜਡ much less apologized for the role that past popes themselves played in giving European sovereigns explicit authority to subjugate and enslave infidels. ਉਹ slaves ਨੂੰ ਕਾਫਰ ਕਹਿੰਦੇ ਸੀ। ਹੁਣ ਬਹੁਤ ਵਾਰੀ ਮੁਸਲਮਾਨਾਂ ਦੇ ਖਾਤੇ 'ਚ ਹੁੰਦਾ ਜੀ ਉਹ ਕਾਫਰ ਇਹ ਪੋਪ ਦਾ ਸੀ ਕਿ ਇਹ ਕਾਫਰ ਨੇ, ਇਹਨਾਂ ਨੂੰ ਤੁਸੀਂ ਗੁਲਾਮ ਬਣਾ ਸਕਦੇ ਹੋ, ਇਹਨਾਂ ਨੂੰ ਕੁੱਟ ਸਕਦੇ ਹੋ, ਤੁਹਾਡੀ ਪ੍ਰਾਪਰਟੀ ਹੈ, ਇਹਨਾਂ ਨਾਲ ਤੁਸੀਂ ਜੋ ਮਰਜ਼ੀ ਸਲੂਕ ਕਰੋ। ਔਰ ਇਸ ਦੇ ਉੱਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਜਿਹੜੀ ਹੈ ਅਸੀਂ ਇਸ ਦੇ ਲਈ ਮਾਫੀ ਚਾਹੁੰਦੇ ਹਾਂ। ਵੈਟੀਕਨ ਜਿਹੜਾ ਉਹ ਇਨਸਿਸਟ ਕਰਦਾ ਵੀ ਅਸੀਂ 15ਵੀਂ ਸਦੀ ਦੇ ਵਿੱਚ ਜਿਹੜੇ ਡਾਇਰੈਕਟਿਵ ਵੈਟੀਕਨ ਨੇ ਦਿੱਤੇ, ਜਿਹਦੇ 'ਚ ਉਹਨਾਂ ਨੇ ਆਥੋਰਾਈਜ਼ ਕੀਤਾ ਪੋਰਤੁਗੀਜ਼ ਸੋਵਰਨਸ ਨੂੰ ਕਿ ਤੁਸੀਂ ਕੰਕਰ ਕਰੋ ਅਫਰੀਕਾ ਤੇ ਅਮਰੀਕਾਜ਼ ਨੂੰ ਔਰ ਨਾਨ ਕ੍ਰਿਸਚਨਸ ਨੂੰ ਸਲੇਵ ਬਣਾਓ। ਇਹ 15ਵੀਂ ਸਦੀ ਦੇ ਇਹਨਾਂ ਦੇ ਹੁਕਮਨਾਮੇ ਨੇ, ਐਡਿਕਟ ਨੇ ਉਹਨਾਂ ਦੇ। 1452 ਦੇ ਵਿੱਚ ਪੋਪ ਨਿਕੋਲਸ 5 ਨੇ ਇਹ ਪੈਪਲ ਬੁਲਡਮ ਡਾਈਵਰਸ ਜਿਹੜਾ ਇਸ਼ੂ ਕੀਤਾ, ਵਿੱਚ ਗੇਵ ਦਾ ਪੋਰਤੁਗੀਜ਼ ਕਿੰਗ ਐਂਡ ਹਿਸ ਸਕਸੈਸਰ ਦਾ ਰਾਈਟ ਟੂ ਇਨਵੇਡ, ਕੰਕਰ, ਫਾਈਟ ਐਂਡ ਸਬਜੂਗੇਟ, ਕਿ ਵੀ ਤੁਸੀਂ ਹਮਲਾ ਕਰ ਸਕਦੇ ਹੋ, ਫਤਹ ਕਰੋ, ਜਿੱਤੋ ਔਰ ਗੁਲਾਮ ਬਣਾਓ। ਇਹ 15ਵੀਂ ਸਦੀ ਦੀ ਗੱਲ ਹੈ। ਹੁਣ ਇਹ 1452 ਦੀ ਗੱਲ ਹੈ। ਹੁਣ 1469 'ਚ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ ਔਰ ਕਿੱਥੇ ਇਨਸਾਨੀਅਤ ਦਾ ਪਿਆਰ ਔਰ ਹਰ ਇੱਕ ਨੂੰ ਜਿਹੜਾ ਇੱਕ ਬਰਾਬਰ ਦੀ ਗੱਲ, ਤੇ 15ਵੀਂ ਸਦੀ ਦੇ ਵਿੱਚ ਕ੍ਰਿਸਚੀਅਨਿਟੀ ਜਿਹੜੀ ਹੈ ਉਹ ਜਸਟੀਫਾਈ ਕਰ ਰਹੀ ਹੈ ਕਿ ਜੋ ਮਰਜ਼ੀ ਕਰੋ, ਤੁਹਾਡਾ ਹੱਕ ਹੈ, ਬਾਈਬਲ ਤੁਹਾਨੂੰ ਹੱਕ ਦਿੰਦੀ ਹੈ। ਫਿਰ ਇਸੇ ਤਰ੍ਹਾਂ ਜਿਹੜਾ ਪੋਰਤੁਗੀਜ਼ ਨੂੰ ਪਰਮਿਸ਼ਨ ਦਿੱਤੀ ਕਿ ਬਈ ਟੂ ਰਿਡਿਊਸ देयर ਪਰਸਨਸ ਟੂ ਪਰਪੈਚੁਅਲ ਸਲੇਵਰੀ। ਫਿਰ ਪੋਪ ਨਿਕੋਲਸ 5ਵੇਂ ਨੇ ਪਰਮਿਸ਼ਨ ਪੋਰਤੁਗੀਜ਼ ਨੂੰ ਦਿੱਤੀ 1456 'ਚ, ਫਿਰ 1481 'ਚ। ਔਰ ਇਹ ਸਾਰੇ ਦੇ ਉੱਤੇ ਕਿ ਆਲ ਆਪਰੇਸ਼ਨ ਸ਼ੈਲ ਸੀਜ਼, ਇਹ ਹਿਸਟਰੀ ਆਫ ਸਲੇਵ, ਇਹ ਉਹਨਾਂ ਨੇ ਕੋਟ ਕੀਤਾ ਵੀ ਇਸ ਦੇ ਵਿੱਚ ਆਉਂਦਾ ਹੈ। ਔਰ ਉਹਦੇ 'ਚ ਪੋਪ ਨੇ ਕਿਹਾ ਕਿ ਭਾਈ ਅਸੀਂ ਭਾਵੇਂ ਲੇਟ ਮਾਫੀ ਮੰਗ ਰਹੇ ਹਾਂ, ਪਰ ਜੋ ਕੁਝ ਹੋਇਆ ਉਹਦੇ ਲਈ ਸਾਨੂੰ ਮਾਫ ਕਰੋ। ਅਸੀਂ ਜਿਹੜਾ ਉਹ ਇਹ ਸਾਡੇ ਤੋਂ ਜਿਹੜਾ ਵੱਡੇ ਗੁਨਾਹ ਹੋਏ ਨੇ। ਪੋਪ ਸੈਡ ਦਾ ਚਰਚ ਹੈਜ਼ ਲੌਂਗ ਅਫਰਮਡ the dignity of every human being as the basis of its doctrine, even if it took 18 centuries for its full incompatibility with slavery to be explicitly recognized. ਉਹਨੂੰ ਕਿਹਾ ਜੀ 18 ਸਦੀਆਂ ਅਸੀਂ ਵੀ ਗੁਲਾਮੀ ਨੂੰ ਜਿਹੜਾ ਪਰਪੈਚੁਏਟ ਕਰਦੇ ਰਹੇ ਔਰ ਇਹ ਜਿਹੜਾ this constitutes a wound in Christian memory, one from which we cannot consider ourselves detached. ਕਿ ਇਹ ਸਾਡੀ ਈਸਾਈਅਤ ਯਾਦਾਸ਼ਤ 1800 ਸਾਲ ਦੀ ਹਿਸਟਰੀ 'ਚ ਅਸੀਂ ਇਹਨੂੰ ਜਸਟੀਫਾਈ ਕੀਤਾ ਹੋਇਆ। ਸੋ ਮੈਂ ਜਦੋਂ ਦੇਖਿਆ ਮੈਨੂੰ ਲੱਗਿਆ ਵੀ ਇਹ ਵੱਡਾਪਨ ਵੀ ਹੈ। ਔਰ ਇਸ ਵੇਲੇ ਜਿਹੜੇ ਈਸਾਈ ਮਜ਼ਹਬ ਦੇ ਵਿੱਚ ਕੈਥੋਲਿਕਸ ਦੀ ਗਿਣਤੀ ਤੇਜ਼ੀ ਨਾਲ ਵੱਧ ਵੀ ਰਹੀ ਹੈ। ਹਾਲਾਂ ਇਨ ਸਪਾਈਟ ਆਫ ਕਿ ਵੀ ਇੱਕ ਸਟੇਜ ਸੀ ਕਿ ਯੂਰਪ ਇਹਨਾਂ ਤੋਂ ਬਾਗੀ ਸੀ ਪ੍ਰੋਟੈਸਟੈਂਟ ਚਰਚ ਦੇ ਥੱਲੇ, ਤਾਂ ਮੇਰੇ ਮਨ 'ਚ ਖਿਆਲ ਆਇਆ, ਮੈਂ ਕਿਹਾ ਵੀ ਵੈਸੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਇਹ ਤਾਂ ਹੁਣ 15ਵੀਂ ਸਦੀ ਜਾਂ 18 ਸਦੀਆਂ ਦੀ ਹਿਸਟਰੀ ਪੋਪ ਸੁਣਾ ਰਿਹਾ ਵੀ ਅਸੀਂ ਕੀ ਕੀਤਾ। ਅਸੀਂ ਤਾਂ 80 ਸਾਲਾਂ ਤੋਂ ਜਿਸ ਰਜੀਮ ਨੇ ਸਾਡੇ ਨਾਲ ਜੋ ਜ਼ੁਲਮ ਕੀਤੇ ਨੇ, 42 ਸਾਲ ਪਹਿਲਾਂ ਉਹਨਾਂ ਨੇ ਘੱਲੂਘਾਰਾ 84 ਵਰਤਾਇਆ, ਅੱਜ ਉਹ ਸਾਡੇ ਨਾਲ ਕੀ ਕਰ ਰਹੇ ਨੇ। ਤੇ ਜੇ ਸੱਚਮੁੱਚ ਸਿਨਸੈਰਿਟੀ ਹੋਏ, ਇਮਾਨਦਾਰੀ ਹੋਏ, ਦਿੱਲੀ ਦੇ ਹਾਕਮ ਜਿਹੜੇ ਨੇ ਉਹ ਸਿੱਖ ਕੌਮ ਤੋਂ ਮਾਫੀ ਮੰਗ ਸਕਦੇ ਨੇ ਕਿ ਭਾਈ ਅਸੀਂ ਜਿਹੜਾ ਤੁਹਾਡੇ ਤੇ ਤੁਸੀਂ ਤੀਸਰੀ ਧਿਰ ਸੀ, ਤੁਸੀਂ ਵਿਸ਼ਵਾਸ ਕਰਕੇ ਸਾਡੇ ਨਾਲ ਆਪਣੀ ਕਿਸਮਤ 47 'ਚ ਜੋੜੀ ਸੀ, ਅਸੀਂ ਤੁਹਾਡੇ ਨਾਲ ਧੋਖਾ ਕੀਤਾ ਹੈ, ਤੁਹਾਡੇ ਨਾਲ
ਬੀਤੇ ਵਾਲਿਆਂ ਨੇ ਬੜੇ ਜ਼ੁਲਮ ਕੀਤੇ ਨੇ, ਅਸੀਂ ਵੀ ਉਸ ਜ਼ੁਲਮ ਨੂੰ ਕੰਟੀਨਿਊ ਕੀਤਾ, ਅਸੀਂ ਉਹਨੂੰ ਬੰਦ ਕਰਦੇ ਹਾਂ। ਸਾਨੂੰ ਮਾਫ ਕਰੋ, ਅਸੀਂ ਤੁਹਾਡੇ ਹੱਕ ਤੁਹਾਨੂੰ ਦਿੰਦੇ ਹਾਂ, ਤੁਸੀਂ ਇੱਜ਼ਤ ਆਜ਼ਾਦੀ ਦੇ ਨਾਲ ਜਿਹੜਾ ਉਹ ਆਪਣੇ ਮੁਲਕ ਦੇ ਵਿੱਚ ਜਿਹੜਾ ਉਸ ਨੂੰ ਅੱਗੇ ਲੈ ਕੇ ਜਾਓ। ਤੁਸੀਂ ਸਾਡੇ ਗੁਆਂਢੀ ਹੋ, ਅਸੀਂ ਜਮਨਾ ਪਾਰ ਤੁਹਾਡਾ ਸਾਥ ਜਿਹੜਾ ਤੁਹਾਡੇ ਗੁਆਂਢ 'ਚ ਹੋਵਾਂਗੇ। ਕਿੰਨਾ ਔਖਾ ਕੰਮ ਹੈ, ਪਰ ਇਹਨਾਂ 'ਚ ਤਾਂ ਈਵਨ ਜੇ ਇਹ ਹੁੰਦਾ ਜੀ ਮਾਫੀ ਮਨਮੋਹਨ ਸਿੰਘ ਉਹਨੂੰ ਅੱਗੇ ਕੀਤਾ ਕਿ ਜੀ ਉਹਦੇ 'ਚ ਵੀ ਉਹਨਾਂ ਜੋ ਹੁਆ ਘਟਨਾਵਾਂ ਹੋਈ ਇਧਰ ਹੁਆ ਉਧਰ, ਅੱਜ ਤੱਕ ਵੀ ਨਾ ਜੂਨ 84 ਨਾ ਨਵੰਬਰ 84। ਹੁਣ ਜੇ ਕੋਈ ਇਹ ਕਹੇ ਜੀ ਦੇਖੋ ਜੀ ਉਹ ਮਾਫੀ ਮੰਗ ਲੈਣਗੇ ਤੇ ਹਾਲਾਤ ਨਾਰਮਲ, ਹੁਣ ਇਹ ਨਹੀਂ, ਹੁਣ ਇਹਨਾਂ ਦੇ ਨਾਲ ਰਹਿਣਾ ਨਹੀਂ ਹੈ ਸਿੱਖਾਂ ਨੇ, ਪਰ ਘੱਟੋ ਘੱਟ ਜੇ ਸਦੀਆਂ ਬਾਅਦ ਪੋਪ ਵਰਗੇ ਜਿਹੜੇ ਨੇ ਉਹ ਬੀਤੇ ਨੂੰ ਜਿਹੜਾ ਉਹ ਕਲੰਕ ਆਪਣਾ ਧੋਣਾ ਚਾਹੁੰਦੇ ਨੇ, ਤੇ ਘੱਟੋ ਘੱਟ ਭਾਰਤ ਦੇ ਹਾਕਮ ਜਿਹੜੇ ਨੇ, ਬਾਕੀ ਮੁਲਕ ਕਿੰਨਾ ਇਹਨਾਂ ਕੋਲ ਬਚ ਜਾਂਦਾ। ਤੁਸੀਂ ਜਾ ਕੇ ਜਮਨਾ ਪਾਰ ਆਪਣਾ ਜਿਹੜਾ ਉਹ ਭਾਵੇਂ ਗਣੇਸ਼ ਦੀ ਪੂਜਾ ਕਰੋ, ਭਾਵੇਂ ਸੱਪਾਂ ਨੂੰ ਦੁੱਧ ਪਿਆਓ, ਭਾਵੇਂ ਹਾਥੀ ਦੀ ਸੁੰਡ ਦੇ ਉੱਤੇ ਹਾਰ ਰੱਖ ਕੇ ਜਿਹੜਾ ਉਹਦੀ ਪੂਜਾ ਕਰੋ, ਕੌਣ ਰੋਕਦਾ ਹੈ? ਸਾਨੂੰ ਤੁਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਮੁਲਕ ਹੈ ਉਹਨੂੰ ਮਾਫੀ ਮੰਗੋ ਸਿੱਖ ਕੌਮ ਤੋਂ, ਉਹਨੂੰ ਲਿਬਰੇਸ਼ਨ ਦਿਓ, ਤਾਂ ਕਿ ਨੈਕਸਟ ਡੋਰ ਕੱਲ੍ਹ ਨੂੰ ਜਦੋਂ ਤੁਸੀਂ ਭੁੱਖੇ ਮਰ ਰਹੇ ਹੋਣਾ ਸਿੱਖਾਂ ਨੇ ਹੀ ਆ ਕੇ ਤੁਹਾਡੇ ਲਈ ਲੰਗਰ ਲਾਉਣੇ ਨੇ, ਪਰ ਘੱਟੋ ਘੱਟ ਇੰਨਾ ਕੁ ਜੇਰਾ ਦਿਖਾਓ ਕਿ ਭਾਈ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਮੁੱਢਲਾ ਹੱਕ ਹੈ ਆਜ਼ਾਦੀ ਦਾ ਉਹ ਦਿਓ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।